ਮੇਰੇ ਭੈਣ ਭਰਾਓ, ਬੱਚਿਓ, ਸੱਜਣੋ ਤੇ ਮਿੱਤਰੋ, ਬਹੁਤ ਬਹੁਤ ਸਲਾਮ ਕਬੂਲ ਹੋਵੇ। ਪੰਜਾਬੀ ਜ਼ੁਬਾਨ ਦੀ ਵਸਨ ਦਾ ਅੰਦਾਜ਼ਾ ਸਿਰਫ ਇੱਕ ਲਫ਼ਜ਼ ਦਰਾੜ ਤੋਂ ਲਗਾਇਆ ਜਾ ਸਕਦਾ ਹੈ। ਦਰਾੜ ਜੇ ਵਾਲ ਜਿੰਨੀ ਬਾਰੀਕ ਹੋਵੇ ਤਾਂ ਉਹਨੂੰ ਤਿੜਕ ਆਖਦੇ ਨੇ। ਤਿੜਕ ਤੋਂ ਜ਼ਰਾ ਕੁ ਵੱਡੀ ਹੋ ਜਾਵੇ ਤਾਂ ਤਰੇੜ ਕਹਿਲਾਂਦੀ ਏ। ਦਰਾੜ ਇੰਨੀ ਖੁੱਲ੍ਹ ਜਾਵੇ ਕਿ ਉਹਦੇ ਉੱਤੇ ਅੱਖ ਰੱਖ ਕੇ ਦੂਜੇ ਪਾਸੇ ਵੇਖਿਆ ਜਾ ਸਕੇ ਤਾਂ ਉਹਨੂੰ ਝੀਤ ਆਖਦੇ ਹਾਂ। ਜੇ ਦਰਾੜ ਇੰਨੀ ਹੋਵੇ ਕਿ ਹੱਥ ਪਾ ਕੇ ਦੂਜੇ ਪਾਸੋਂ ਕੋਈ ਚੀਜ਼ ਚੁੱਕੀ ਜਾ ਸਕੇ ਤਾਂ ਉਹਨੂੰ ਵਿੱਥ ਆਖਦੇ ਨੇ। ਤੇ ਜੇ ਸ਼ਗਾਫ ਜਾਂ ਦਰਾੜ ਇੰਨੀ ਵੱਡੀ ਹੋ ਜਾਵੇ ਕਿ ਬੰਦਾ ਆਪ ਉਹਦੇ ਵਿੱਚੋਂ ਲੰਘ ਸਕੇ ਤਾਂ ਉਹਨੂੰ ਖੱਪਾ ਕਹਿੰਦੇ ਨੇ। ਦਰਾੜ ਦੀ ਇੱਕ ਹੋਰ ਕਿਸਮ ਵੀ ਹੁੰਦੀ ਏ ਜਿਹਨੂੰ ਸੰਨ ਕਹਿੰਦੇ ਨੇ। ਜਦੋਂ ਚੋਰ ਚੋਰੀ ਕਰਨ ਲਈ ਦੀਵਾਰ ਵਿੱਚ ਸ਼ਗਾਫ ਪਾਵੇ ਤੇ ਉਸ ਦਰਾੜ ਜਾਂ ਸ਼ਗਾਫ ਨੂੰ ਸੰਨ ਆਖਦੇ ਨੇ। ਇਹ ਨੇ ਪੰਜਾਬੀ ਬੋਲੀ ਦੇ ਰੰਗ, ਜਿੱਥੇ ਇੱਕ ਦਰਾੜ ਵੀ ਆਪਣੇ ਰੂਪ ਤੇ ਵਸਅਤ ਦੇ ਹਿਸਾਬ ਨਾਲ ਤਿੜਕ, ਤਰੇੜ, ਝੀਤ, ਵਿੱਥ, ਖੱਪਾ ਤੇ ਸੰਨ ਬਣ ਜਾਂਦੀ ਏ। ਹੁਣ ਤੁਸੀਂ ਆਪ ਹੀ ਸੋਚ ਲਓ, ਜਿਸ ਬੋਲੀ ਵਿੱਚ ਇੱਕ ਦਰਾੜ ਦੇ ਇੰਨੇ ਨਾ ਹੋਵਣ ਉਹ ਬੋਲੀ ਕਿੰਨੀ ਮਾਲਾ ਮਾਲ ਹੋਵੇਗੀ। ਮੈਂ ਦਰਾੜ ਦੀ ਇਸ ਕੈਫੀਅਤ ਨੂੰ ਇੱਕ ਕਹਾਣੀ ਦੇ ਥਰੂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੀ। ਰੱਜੋ ਤੇ ਦਿੱਤੇ ਦੀ ਕਹਾਣੀ, ਤਿੜਕ ਤੋਂ ਲੈ ਕੇ ਸੰਨ ਤੱਕ। ਰੱਜੋ ਤੇ ਦਿੱਤੇ ਨੇ ਨਵਾਂ ਮਕਾਨ ਬਣਾਇਆ। ਮਕਾਨ ਹਾਲੀ ਬਣਾਇਆ ਹੀ ਸੀ ਕਿ ਕੰਧ ਵਿੱਚ ਇੱਕ ਤਿੜਕ ਪੈ ਗਈ। ਉਹਨੂੰ ਨਜ਼ਰਅੰਦਾਜ਼ ਕੀਤਾ, ਬਾਰਿਸ਼ਾਂ ਹੋਈਆਂ ਤੇ ਤਿੜਕ ਤਰੇੜ ਬਣ ਗਈ। ਰੱਜੋ ਨੇ ਬਥੇਰਾ ਆਖਿਆ, ਦਿੱਤਿਆ ਇਹਦਾ ਕੁਝ ਕਰ ਲੈ, ਪਰ ਦਿੱਤੇ ਨੇ ਧਿਆਨ ਹੀ ਨਾ ਦਿੱਤਾ ਤੇ ਪੋਹ ਮਾਘ ਦੇ ਮਹੀਨੇ ਵਿੱਚ ਚੰਗੀ ਭਲੀ ਝੀਤ ਬਣ ਗਈ। ਗਵਾਂਢੀ ਅੱਖ ਲਾ ਕੇ ਸਾਰਾ ਕੁਝ ਲਾਈਵ ਵੇਖਣ ਲੱਗ ਪਏ। ਰੱਜੋ ਕਦੀ ਕੱਪੜਾ ਰੱਖ ਕੇ ਤੇ ਕਦੀ ਕੋਈ ਇੱਟ ਵੱਟਾ ਰੱਖ ਕੇ ਝੀਤ ਬੰਦ ਕਰਦੀ, ਪਰ ਦਿੱਤੇ ਤੇ ਇਹਦਾ ਕੁਝ ਵੀ ਅਸਰ ਨਾ ਹੋਇਆ। ਹੌਲੀ ਹੌਲੀ ਝੀਤ ਹੁਣ ਵਿੱਥ ਬਣ ਗਈ। ਰੱਜੋ ਨੇ ਵੀ ਵੇਖਿਆ ਤੇ ਉਹਨੂੰ ਬੜਾ ਸੌਖਾ ਲੱਗਿਆ ਕਿ ਉਹ ਰੇਹੜੀ ਵਾਲੇ ਕੋਲੋਂ ਸਬਜ਼ੀ ਲੈ ਲੈਂਦੀ ਤੇ ਕਦੀ ਬੂਹਾ ਖੋਲ੍ਹ ਕੇ ਗੁਆਂਢਣਾਂ ਨਾਲ ਗੱਲਾਂ ਕਰ ਲੈਂਦੀ ਤੇ ਗੁਆਂਢੀਆਂ ਦੀ ਵੀ ਐਸ਼ ਹੋ ਗਈ। ਪਰ ਸਾਉਣ ਵਿੱਚ ਵਿੱਥ ਖੱਪਾ ਬਣ ਗਈ ਤੇ ਬੱਚਿਆਂ ਨੇ ਰਾਹ ਬਣਾ ਲਿਆ ਕਿ ਇੱਕ ਰਾਤ ਚੋਰ ਆਏ। ਉਹਨਾਂ ਖੱਪੇ ਨੂੰ ਥੋੜ੍ਹਾ ਹੋਰ ਵੱਡਾ ਕੀਤਾ, ਸੰਨ ਬਣਾ ਕੇ ਰੱਜੋ ਤੇ ਦਿੱਤੇ ਦੀ ਮੱਝ ਚੋਰੀ ਕਰਕੇ ਲੈ ਗਏ। ਹੁਣ ਦੋਵੇਂ ਬੈਠ ਕੇ ਰੋਂਦੇ ਨੇ, ਸਿਆਪਾ ਕਰਦੇ ਨੇ ਕਿ ਕਾਸ਼ ਉਹ ਤਿੜਕ ਨੂੰ ਸੰਨ ਨਾ ਬਣਨ ਦਿੰਦੇ ਤੇ ਉਹਨਾਂ ਦਾ ਇੰਨਾ ਨੁਕਸਾਨ ਨਾ ਹੁੰਦਾ। ਹੁਣ ਇੱਕ ਦੂਜੇ ਦਾ ਬੋਦਾ ਪੁੱਟਦੇ ਨੇ, ਪਰ ਕੀ ਫਾਇਦਾ। ਸੱਜਣੋ ਤੇ ਮਿੱਤਰੋ, ਤੁਸੀਂ ਵੀ ਤਿੜਕ ਨੂੰ ਤਰੇੜ ਤੇ ਫਿਰ ਸੰਨ ਨਾ ਬਣਨ ਦੇਣਾ। ਤੁਹਾਨੂੰ ਵੀ ਕੁਝ ਇੰਜ ਦੇ ਲਫ਼ਜ਼ ਪਤਾ ਹੋਣ ਜਿਹੜੇ ਇੱਕ ਹੀ ਸ਼ੈ ਦੇ ਮੁਖਤਲਿਫ ਕੈਫੀਅਤਾਂ ਜਾਂ ਹਾਲਤਾਂ ਦੱਸ ਸਕਣ ਤੇ ਕਮੈਂਟ ਵਿੱਚ ਜ਼ਰੂਰ ਦੱਸਣਾ। ਲਾਈਕ ਤੇ ਸ਼ੇਅਰ ਕਰਨਾ। ਬੜਾ ਸ਼ੁਕਰੀਆ।